ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਜਸਟਿਸ ਡਿਪਾਰਟਮੈਂਟ ਦੇ ਉਲਟ ਲਾਸੂਟ ਦਾਖਲ ਕਰਾਇਆ ਆ, ਦਰਜ ਕਰਾਇਆ ਆ। ਉਹ ਉਹਨਾਂ ਨੇ ਇਹ ਕਿਹਾ ਵੀ ਸ਼ਾਇਦ ਜਿਹੜਾ ਹੁਣ ਮੌਜੂਦਾ ਜਸਟਿਸ ਡਿਪਾਰਟਮੈਂਟ ਆ ਜਿਹੜੀਆਂ ਬਾਈਡਨ ਹੁਣਾਂ ਦੀਆਂ ਇੰਟਰਵਿਊਜ਼ ਹੋਈਆਂ ਸੀਗੀਆਂ, ਉਹਨਾਂ ਦੀ ਆਡੀਓ ਜਿਹੜੀ ਉਹ ਜਨਤਕ ਕਰਨਾ ਚਾਹੁੰਦਾ ਆ। ਜੋ ਬਾਈਡਨ ਹੁਣਾਂ ਨੇ ਹੁਣ ਜਸਟਿਸ ਡਿਪਾਰਟਮੈਂਟ ਦੇ ਉਲਟ ਉਹ ਜਿਹੜੀਆਂ ਆਡੀਓਜ਼ ਆ ਉਹਨਾਂ ਨੂੰ ਜਨਤਕ ਕਰਨ ਤੋਂ ਰੋਕਣ ਦੇ ਲਈ ਇਹ ਜਿਹੜਾ ਲਾਸੂਟ ਆ ਉਹ ਦਰਜ ਕੀਤਾ ਆ। ਸੋ ਜਸਟਿਸ ਡਿਪਾਰਟਮੈਂਟ ਨੇ ਕਈ ਤਰੀਕੇ ਦਾ ਜਿਹੜਾ ਮਟੀਰੀਅਲ ਆ ਉਹ ਵਿਦਹੈਲਡ ਕਰਕੇ ਜਿਹੜਾ ਉਹ ਰੱਖਿਆ ਸੀਗਾ, ਵੀ ਡਿਸਕਲੋਜ਼ਰ ਤੋਂ ਕਹਿੰਦੇ ਵੀ ਉਹ ਬਚਾਇਆ, ਵੀ ਡਿਸਕਲੋਜ਼ਰ ਉਹਨਾਂ ਦਾ ਨਹੀਂ ਕਰਨਾ ਜਿਹੜਾ ਉਹ ਚਾਹੀਦਾ। ਪਰ ਹੁਣ ਕਹਿੰਦੇ ਵੀ ਉਹਨਾਂ ਨੇ ਪਲਾਨ ਆਪਣਾ ਜਿਹੜਾ ਉਹ ਚੇਂਜ ਕਰਕੇ ਤੇ ਉਹਨਾਂ ਨੂੰ ਰਿਲੀਜ਼ ਕਰਨ ਦੀ ਜਿਹੜੀ ਉਹ ਗੱਲ ਆਖ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਰਿਕਾਰਡਿੰਗਸ, ਟਰਾਂਸਕ੍ਰਿਪਟਸ, ਜਿਹੜੀਆਂ ਪ੍ਰਾਈਵੇਟ ਕਨਵਰਸੇਸ਼ਨਸ ਜਿਹੜੇ ਗੋਸਟ ਰਾਈਟਰ ਦੇ ਨਾਲ ਹੋਈਆਂ ਸੀਗੀਆਂ 2017 ਦੇ ਮੈਮੋਅਰ ਨੂੰ ਲੈ ਕੇ, ਉਹਦੇ ਬਾਬਤ ਜਿਹੜਾ ਉਹ ਹੈਗਾ ਆ। ਇਹ ਜਿਹੜਾ ਲਾਸੂਟ ਆ ਕਹਿੰਦੇ ਵੀ 2024 ਦੀ ਇੱਕ ਫੀਸਾ ਰਿਕੁਐਸਟ ਕੀਤੀ ਗਈ ਸੀ ਹੈਰੀਟੇਜ ਫਾਊਂਡੇਸ਼ਨ ਦੇ ਜਿਹੜਾ ਉਹ ਦੁਆਰਾ, ਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਵੀ ਲਾਸੂਟ ਇੱਕ ਕੀਤਾ ਸੀਗਾ ਤਾਂ ਜੋ ਜਿਹੜੇ ਜੋ ਬਾਈਡਨ ਦੇ ਰਿਮਾਰਕਸ ਹੈਗੇ ਆ ਉਸ ਦੇ ਬਾਬਤ ਜਿਹੜਾ ਉਹ ਪਤਾ ਲੱਗ ਸਕੇ। ਜਸਟਿਸ ਡਿਪਾਰਟਮੈਂਟ ਨੇ ਉਦੋਂ ਜਿਹੜਾ ਉਹ ਕਿਹਾ ਸੀਗਾ ਵੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ, ਤੇ ਪਰ ਹੁਣ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਦੂਜੀ ਟਰਮ ਆਈ ਆ ਤਾਂ ਉਹ ਇਸ ਨੂੰ ਡਿਸਕਲੋਜ਼ ਕਰਨ ਬਾਰੇ ਸੋਚ ਰਹੇ ਹੈਗੇ ਆ। ਸੋ ਇਸੇ ਦੇ ਚੱਲਦਿਆਂ ਸਾਬਕਾ ਰਾਸ਼ਟਰਪਤੀ ਬਾਈਡਨ ਦੇ ਜਿਹੜੇ ਅਟਰਨੀ ਐਮੀ ਜੈਫਰਸ, ਉਹਨਾਂ ਨੇ ਜਿਹੜਾ ਯੂਐਸ ਡਿਸਟ੍ਰਿਕਟ ਕੋਰਟ ਵਾਸ਼ਿੰਗਟਨ ਡੀਸੀ ਦੇ ਵਿੱਚ ਆ ਉਹਨੂੰ ਲੈ ਕੇ ਜਿਹੜਾ ਉਹ ਕਿਹਾ ਆ ਵੀ ਇਹ ਜਿਹੜੀਆਂ ਜਨਤਕ ਨਾ ਕੀਤੀਆਂ ਜਾਣ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਨੇ ਜਸਟਿਸ ਡਿਪਾਰਟਮੈਂਟ ਦੇ ਉਲਟ ਲਾਸੂਟ ਦਾਖਲ ਕਰਾਇਆ ਆ, ਦਰਜ ਕਰਾਇਆ ਆ। ਉਹ ਉਹਨਾਂ ਨੇ ਇਹ ਕਿਹਾ ਵੀ ਸ਼ਾਇਦ ਜਿਹੜਾ ਹੁਣ ਮੌਜੂਦਾ ਜਸਟਿਸ ਡਿਪਾਰਟਮੈਂਟ ਆ ਜਿਹੜੀਆਂ ਬਾਈਡਨ ਹੁਣਾਂ ਦੀਆਂ ਇੰਟਰਵਿਊਜ਼ ਹੋਈਆਂ ਸੀਗੀਆਂ, ਉਹਨਾਂ ਦੀ ਆਡੀਓ ਜਿਹੜੀ ਉਹ ਜਨਤਕ ਕਰਨਾ ਚਾਹੁੰਦਾ ਆ। ਜੋ ਬਾਈਡਨ ਹੁਣਾਂ ਨੇ ਹੁਣ ਜਸਟਿਸ ਡਿਪਾਰਟਮੈਂਟ ਦੇ ਉਲਟ ਉਹ ਜਿਹੜੀਆਂ ਆਡੀਓਜ਼ ਆ ਉਹਨਾਂ ਨੂੰ ਜਨਤਕ ਕਰਨ ਤੋਂ ਰੋਕਣ ਦੇ ਲਈ ਇਹ ਜਿਹੜਾ ਲਾਸੂਟ ਆ ਉਹ ਦਰਜ ਕੀਤਾ ਆ। ਸੋ ਜਸਟਿਸ ਡਿਪਾਰਟਮੈਂਟ ਨੇ ਕਈ ਤਰੀਕੇ ਦਾ ਜਿਹੜਾ ਮਟੀਰੀਅਲ ਆ ਉਹ ਵਿਦਹੈਲਡ ਕਰਕੇ ਜਿਹੜਾ ਉਹ ਰੱਖਿਆ ਸੀਗਾ, ਵੀ ਡਿਸਕਲੋਜ਼ਰ ਤੋਂ ਕਹਿੰਦੇ ਵੀ ਉਹ ਬਚਾਇਆ, ਵੀ ਡਿਸਕਲੋਜ਼ਰ ਉਹਨਾਂ ਦਾ ਨਹੀਂ ਕਰਨਾ ਜਿਹੜਾ ਉਹ ਚਾਹੀਦਾ। ਪਰ ਹੁਣ ਕਹਿੰਦੇ ਵੀ ਉਹਨਾਂ ਨੇ ਪਲਾਨ ਆਪਣਾ ਜਿਹੜਾ ਉਹ ਚੇਂਜ ਕਰਕੇ ਤੇ ਉਹਨਾਂ ਨੂੰ ਰਿਲੀਜ਼ ਕਰਨ ਦੀ ਜਿਹੜੀ ਉਹ ਗੱਲ ਆਖ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਰਿਕਾਰਡਿੰਗਸ, ਟਰਾਂਸਕ੍ਰਿਪਟਸ, ਜਿਹੜੀਆਂ ਪ੍ਰਾਈਵੇਟ ਕਨਵਰਸੇਸ਼ਨਸ ਜਿਹੜੇ ਗੋਸਟ ਰਾਈਟਰ ਦੇ ਨਾਲ ਹੋਈਆਂ ਸੀਗੀਆਂ 2017 ਦੇ ਮੈਮੋਅਰ ਨੂੰ ਲੈ ਕੇ, ਉਹਦੇ ਬਾਬਤ ਜਿਹੜਾ ਉਹ ਹੈਗਾ ਆ। ਇਹ ਜਿਹੜਾ ਲਾਸੂਟ ਆ ਕਹਿੰਦੇ ਵੀ 2024 ਦੀ ਇੱਕ ਫੀਸਾ ਰਿਕੁਐਸਟ ਕੀਤੀ ਗਈ ਸੀ ਹੈਰੀਟੇਜ ਫਾਊਂਡੇਸ਼ਨ ਦੇ ਜਿਹੜਾ ਉਹ ਦੁਆਰਾ, ਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਵੀ ਲਾਸੂਟ ਇੱਕ ਕੀਤਾ ਸੀਗਾ ਤਾਂ ਜੋ ਜਿਹੜੇ ਜੋ ਬਾਈਡਨ ਦੇ ਰਿਮਾਰਕਸ ਹੈਗੇ ਆ ਉਸ ਦੇ ਬਾਬਤ ਜਿਹੜਾ ਉਹ ਪਤਾ ਲੱਗ ਸਕੇ। ਜਸਟਿਸ ਡਿਪਾਰਟਮੈਂਟ ਨੇ ਉਦੋਂ ਜਿਹੜਾ ਉਹ ਕਿਹਾ ਸੀਗਾ ਵੀ ਇਹ ਡਿਸਕਲੋਜ਼ ਨਹੀਂ ਕੀਤਾ ਜਾ ਸਕਦਾ, ਤੇ ਪਰ ਹੁਣ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਦੂਜੀ ਟਰਮ ਆਈ ਆ ਤਾਂ ਉਹ ਇਸ ਨੂੰ ਡਿਸਕਲੋਜ਼ ਕਰਨ ਬਾਰੇ ਸੋਚ ਰਹੇ ਹੈਗੇ ਆ। ਸੋ ਇਸੇ ਦੇ ਚੱਲਦਿਆਂ ਸਾਬਕਾ ਰਾਸ਼ਟਰਪਤੀ ਬਾਈਡਨ ਦੇ ਜਿਹੜੇ ਅਟਰਨੀ ਐਮੀ ਜੈਫਰਸ, ਉਹਨਾਂ ਨੇ ਜਿਹੜਾ ਯੂਐਸ ਡਿਸਟ੍ਰਿਕਟ ਕੋਰਟ ਵਾਸ਼ਿੰਗਟਨ ਡੀਸੀ ਦੇ ਵਿੱਚ ਆ ਉਹਨੂੰ ਲੈ ਕੇ ਜਿਹੜਾ ਉਹ ਕਿਹਾ ਆ ਵੀ ਇਹ ਜਿਹੜੀਆਂ ਜਨਤਕ ਨਾ ਕੀਤੀਆਂ ਜਾਣ।